ਖਿਲਾੜੀ ਦਾ ਨਾਮ ਲਵਾਂਗਾ, ਅਬੈਦੁੱਲਾ ਰਾਜਪੂਤ। ਹਾਂਜੀ ਦੇਖੋ ਜੀ, ਸਾਡਾ ਪਾਕਿਸਤਾਨ ਦਾ ਲਾੜਾ ਵੀ ਆ ਜੀ। ਹਾਂਜੀ, ਅੱਲਾਹ ਪਾਕ ਨੇ ਇੱਜ਼ਤ ਦਿੱਤੀ ਹੋਈ ਆ ਉਹਨੂੰ, ਬੇਸ਼ੱਕ। ਤੇ ਕੋਈ ਸ਼ੱਕ ਨਹੀਂ ਇਹਦੇ 'ਚ। ਬਹੁਤ ਤਗੜਾ ਪਲੇਅਰ ਆ, ਮਾਸ਼ਾਅੱਲਾ, ਪਾਕ ਉਹਨੂੰ ਹੋਰ ਇੱਜ਼ਤ ਦੇਵੇ। ਮਾਸ਼ਾ ਬਹੁਤ ਅੱਛਾ ਇਨਸਾਨ ਵੀ ਆ ਬਈ। ਪਲੇਅਰ ਦੇਖੋ, ਪਲੇਅਰ ਹੀ ਇੱਕ ਬਾਤ ਦੀ ਗੱਲ ਆ, ਲੇਕਿਨ ਇਨਸਾਨੀਅਤ ਆ ਨਾ ਜਿਹੜੀ, ਹਾਂਜੀ ਅਖਲਾਕ, ਇਨਸਾਨੀਅਤ, ਉਹ ਸਭ ਤੋਂ ਵੱਡੀ ਚੀਜ਼ ਆ। ਭਾਜੀ ਮੁਸ਼ਰਫ ਜੰਜਵੇ ਹੋਣੀ ਹਾਂਜੀ ਪਲੇਅਰ ਹੀ ਉਹਨਾਂ ਦੀ, ਲੇਕਿਨ ਖੇਲ ਨਹੀਂ ਰਹੇ, ਠੀਕ ਆ, ਲੇਕਿਨ ਅਖਲਾਕ ਤੇ ਉਹਨਾਂ ਦੀ ਜਿਹੜੀ ਅਖਲਾਕ ਦੀ ਵਜ੍ਹਾ ਤੋਂ, ਉਹਨਾਂ ਤਰਬੀਅਤ ਦੀ ਵਜ੍ਹਾ ਤੋਂ ਅੱਜ ਵੀ ਉਹਨਾਂ ਦਾ ਦੁਨੀਆ ਨਾਂ ਲੈ ਰਹੀ ਆ। ਕਿਉਂ? ਉਹਨਾਂ ਦਾ ਅਖਲਾਕ ਸੀ, ਉਹਨਾਂ ਦੀ ਤਰਬੀਅਤ ਸੀ ਸਹੀ, ਜਿਹੜੀ, ਹਾਂਜੀ, ਉਹ ਅੱਜ ਵੀ ਜਾਗੀ ਪਈ ਆ ਉਹਨਾਂ ਦੀ। ਇਹ ਤਾਂ ਹੈ। ਲੇਕਿਨ ਪਲੇਅਰ ਉਹ ਖੇਲਦੇ ਨਹੀਂ ਆ ਜੀ, ਲੇਕਿਨ ਇਹ ਆ ਕਿ ਉਹਨਾਂ ਦੀ ਤਰਬੀਅਤ ਦੀ, ਉਹਨਾਂ ਦੀ ਅਖਲਾਕ ਦੀ ਵਜ੍ਹਾ ਤੋਂ ਅੱਜ ਵੀ ਉਹਨਾਂ ਦੀ ਦੁਨੀਆ ਨਾਂ ਲੈਂਦੀ ਆ ਵੀ ਯਾਰ ਬੰਦਾ ਵਾ। ਬੰਦਾ ਤੇ ਭਾਜੀ ਜਿਹੜਾ ਉਹਨਾਂ ਤੇ ਬੈਨ ਸੀਗਾ, ਉਹਦਾ ਕੀ ਬਣਿਆ? ਬੈਨ ਕੋਈ ਖਾਸ ਵਜ੍ਹਾ ਤਾਂ ਨਹੀਂ ਸੀ ਕੋਈ ਐਡੀ ਜਿਹਦੇ ਉੱਤੇ ਮਤਲਬ ਕਿ ਬੈਨ ਲਗਾਇਆ ਜਾਏ, ਲੇਕਿਨ ਉੱਥੇ ਆਪਣਾ ਬਹਿਰੀਨ ਦੇ ਵਿੱਚ ਇੱਕ ਰੈਂਡਮ ਕੱਪ ਹੋਇਆ ਸੀ ਉੱਥੇ। ਸੋ ਸਾਰੇ ਉੱਥੇ ਕਲੱਬ ਸੱਦਦੇ ਆ, ਜਿੱਥੋਂ ਮਰਜ਼ੀ ਪਲੇਅਰ ਸੱਦ ਲੈਂਦਾ, ਕੋਈ ਇੰਡੀਆ 'ਚ ਸੱਦ ਲੈਂਦੇ, ਕੋਈ ਪਾਕਿਸਤਾਨ 'ਚ ਸੱਦ ਲੈਂਦੇ ਆ। ਹਾਂਜੀ, ਪਾਕਿਸਤਾਨ 'ਚੋਂ ਵੀ ਸੱਦੇ ਸੀ, ਇੰਡੀਆ 'ਚ ਵੀ ਸੱਦੇ ਸੀ। ਸੋ ਉੱਧਰ ਦੇ ਜਿਹੜੇ ਕਲੱਬ ਸੀ, ਉਹਨਾਂ ਨੇ ਅਬੈਦੁੱਲਾ ਰਾਜਪੂਤ ਉਹਨਾਂ ਨੇ ਖਰੀਦ ਲਿਆ। ਹਾਂਜੀ। ਸੋ ਮੈਚ ਹੋ ਗਿਆ ਅਤੇ ਉਹਨਾਂ ਨੂੰ ਲੋਕਾਂ ਨੇ ਨੈਗੇਟਿਵ ਦੇ ਦਿੱਤਾ ਵੀ ਯਾਰ ਇਹ ਉੱਧਰੋਂ ਖੇਡਿਆ ਉੱਧਰੋਂ, ਲੇਕਿਨ ਇਹ ਐਡੀ ਕੋਈ ਖਾਸ ਵਜ੍ਹਾ ਨਹੀਂ ਆ ਕੋਈ। ਕਬੱਡੀ ਨੂੰ ਤੁਸੀਂ ਨੈਗੇਟਿਵ ਨਹੀਂ ਸੋਚਣਾ ਚਾਹੀਦਾ, ਹਰ ਐਂਗਲ 'ਚ ਪੋਜ਼ੀਟਿਵ ਅਗਰ ਤੁਸੀਂ ਸੋਚੋਗੇ ਤਾਂ ਅੱਲਾਹ ਪਾਕ ਇਹਨੂੰ ਹੋਰ ਅਰੂਜ ਦੇਗਾ ਅਤੇ ਕਦੀ ਵੀ ਇਹਦੇ ਵਿੱਚ ਲੜਾਈ ਝਗੜਾ ਨਹੀਂ ਹੋਏਗਾ। ਅਤੇ ਭਾਜੀ ਗਾਂ ਹੁਣ ਅਸੀਂ ਸੁਣਿਆ ਕਿ ਉਹ ਬਾਹਰ ਜਾ ਕੇ ਮੈਚ ਮੂਚ ਨਹੀਂ ਖੇਡ ਸਕਦੇ, ਇੱਥੇ ਵੀ ਜਿਹੜੇ ਮੈਚ ਹੁੰਦੇ ਨੇ ਵੱਡੇ ਉਹ ਵੀ ਨਹੀਂ ਖੇਡ ਸਕਦੇ ਉਹ। ਲੇਕਿਨ ਨਹੀਂ, ਦੇਖੋ ਜੀ, ਦੇਖੋ ਹੁਣ ਇਹ ਤਾਂ ਨੁਕਸਾਨ ਹੀ ਆ, ਕਿਉਂਕਿ ਅੱਜ ਨੂੰ ਦੁਨੀਆ ਪਿਆਰ ਕਰਦੀ ਆ। ਅਗਰ ਉਹ ਗਰਾਊਂਡ ਦੇ ਵਿੱਚ ਨਾ ਖੇਲੇ ਅਤੇ ਫਿਰ ਇਹ ਨਾ ਉਹਦਾ ਵੀ ਦਿਲ ਟੁੱਟਦਾ ਵਾ ਅਤੇ ਦੇਖਣ ਵਾਲੇ ਦਾ ਵੀ ਦਿਲ ਟੁੱਟਦਾ ਜੀ। ਇਹ ਤਾਂ ਹੈ। ਹਾਂਜੀ, ਅਤੇ ਸੋ ਮੈਂ ਫੈਡਰੇਸ਼ਨ ਅੱਗੇ ਇਹੀ ਅਪੀਲ ਕਰਾਂਗਾ, ਹੁਣ ਜਿਹੜੇ ਬੈਨ ਵਗੈਰਾ ਲੱਗੇ ਹੋਏ ਆ ਉਹ ਖ਼ਤਮ ਕਰ ਦੇਣੇ ਚਾਹੀਏ। ਅਤੇ ਦੂਸਰਾ ਇਹ ਕਿ ਉਹ ਇੱਕ ਹੋ ਕੇ ਹਰ ਚੀਜ਼ ਨੂੰ, ਕਬੱਡੀ ਨੂੰ ਪੋਜ਼ੀਟਿਵ ਸੋਚ ਲੈ ਕੇ ਅਤੇ ਇਹਨੂੰ ਖੇਡਣਾ ਚਾਹੀਦਾ ਜੀ। ਅਤੇ ਭਾਜੀ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਸੀ, ਮਤਲਬ ਫਰੀਆਮੀਨ 'ਤੇ ਵੀ ਹੈ ਦੂਸਰਾ, ਉਹਦੇ 'ਤੇ ਵੀ ਪਾਬੰਦੀ ਲੱਗੀ ਹੋਈ ਹੈ। ਹਾਂਜੀ ਭਾਈ, ਮੇਰੇ ਖਿਆਲ ਨਾਲ ਲੱਗੀ ਹੋਈ ਆ ਜੀ, ਲੇਕਿਨ ਨਹੀਂ ਲਗਾਉਣੀ ਚਾਹੀਦੀ, ਕਿਉਂਕਿ ਉਹਨੇ ਕਬੱਡੀ ਦਾ ਨਾਂ ਰੋਸ਼ਨ ਕੀਤਾ ਹੈ। ਕਬੱਡੀ ਅੱਜ ਦੇਖਿਆ ਜਾਵੇ ਤਾਂ ਕਬੱਡੀ ਨੂੰ ਉੱਤੇ ਲਿਆਉਣ ਵਾਲੇ ਸੋਸ਼ਲ ਮੀਡੀਆ 'ਤੇ ਉਹ ਪਲੇਅਰ ਨੇ। ਹਾਂਜੀ। ਸੋ ਮੈਂ ਇਹ ਕਹਿੰਦਾ ਵੀ ਫੈਡਰੇਸ਼ਨ ਨੇ ਅਗਰ ਕੋਈ ਵੀ ਕਿਸੇ ਤਰੀਕੇ ਦਾ ਵੀ, ਚਲੋ ਪਲੇਅਰ ਆ, ਕੋਈ ਗਲਤੀਆਂ ਵਾਧੀਆਂ ਘਟੀਆਂ, ਹਰ ਕਿਤਾਈ ਇਨਸਾਨ ਆ, ਗਲਤੀ ਹੋ ਹੀ ਜਾਂਦੀ ਹੁੰਦੀ, ਇਨਸਾਨ ਗਲਤੀ ਹੁੰਦੀ। ਹਾਂਜੀ ਬਿਲਕੁਲ। ਸੋ ਇਹਨੂੰ ਕਬੱਡੀ ਦਾ ਹਰ ਚੀਜ਼ ਅਗਰ ਤੁਸੀਂ ਪੋਜ਼ੀਟਿਵ ਸੋਚ ਨਾਲ ਤੁਸੀਂ ਚੱਲੋਗੇ ਨਾ, ਅਤੇ ਨੈਗੇਟਿਵ ਚੀਜ਼ਾਂ ਤੁਹਾਡੇ ਅੰਦਰ ਹੀ ਨਹੀਂ ਆਉਣੀਆਂ, ਕਿਸੇ ਐਂਗਲ 'ਚ ਵੀ, ਕਬੱਡੀ 'ਚ ਵੀ ਨਹੀਂ ਆਉਣੀਆਂ। ਸੋ ਮੈਂ ਇਹੀ ਕਹਾਂਗਾ ਕਿ ਉਹ ਅਗਰ ਉਹਨਾਂ ਦੇ ਕੋਈ ਬੈਨ ਆ ਜਾਂ ਕੋਈ ਫੈਡਰੇਸ਼ਨ ਵੱਲੋਂ ਕੋਈ ਗੱਲਬਾਤ ਆ, ਹਾਂਜੀ, ਸੋ ਇਸ ਚੀਜ਼ ਨੂੰ ਮਤਲਬ ਪੋਜ਼ੀਟਿਵ ਸੋਚ ਕੇ ਅਤੇ ਖ਼ਤਮ ਕਰਨਾ ਚਾਹੀਦਾ, ਤਾਂ ਕਿ ਉਹ ਹੋਰ ਸਾਡੇ ਪਾਕਿਸਤਾਨ ਦਾ ਨਾਮ ਰੋਸ਼ਨ ਕਰੇ। ਅਸੀਂ ਉਹਨਾਂ ਤੋਂ ਮੋਟੀਵੇਸ਼ਨ ਲਈਏ। ਮੁਦੱਸਰ ਮੱਛੋ, ਹਾਂਜੀ, ਬਹੁਤ ਨਾਈਸ ਬੰਦਾ ਹੈ, ਬਿਲਕੁਲ ਜੀ, ਕੋਈ ਬਹੁਤ ਸ਼ੱਕ ਕਮਾਲ ਦਾ। ਉਹਨਾਂ ਵਾਸਤੇ ਕੁਛ ਲਾਈਨ, ਕੋਈ ਚੀਜ਼? ਭਾਜੀ ਸਭ ਤੋਂ ਪਹਿਲਾਂ ਤਾਂ ਵਾਕਈ ਬਹੁਤ ਅੱਛੇ ਇਨਸਾਨ ਆ। ਪਲੇਅਰ ਪਲੇਅਰ ਹੀ ਤਾਂ ਇੱਕ ਚੀਜ਼ ਆ ਨਾ, ਇੱਕ ਖੇਲ ਆ, ਲੇਕਿਨ ਇਨਸਾਨੀਅਤ, ਤਰਬੀਅਤ, ਉਹਨਾਂ ਦੀ ਅਖਲਾਕ, ਉਹਨਾਂ ਦਾ ਮਾਸ਼ਾਅੱਲਾ ਬਹੁਤ ਅੱਛਾ ਜੀ ਉਹਨਾਂ ਦਾ। ਅਤੇ ਅੱਲਾਹ ਪਾਕ ਉਹਨਾਂ ਨੂੰ ਖੁਸ਼ ਰੱਖੇ, ਹੋਰ ਤਰੱਕੀਆਂ ਦੇਵੇ, ਇਸ ਤਰ੍ਹਾਂ ਦੇਵੇ, ਆਪਣੇ ਜ਼ਮਾਨ 'ਚ ਰੱਖੇ। ਜਿਹੜੇ ਅੱਜ ਕੱਲ੍ਹ ਪਲੇਅਰ ਹੈ, ਤੁਸੀਂ ਉਹਨਾਂ ਵਿੱਚ ਹੀ ਖਰਹਿ ਰਹੇ ਹੋ, ਤੁਸੀਂ ਉਹਨਾਂ ਵਿੱਚ ਹੀ ਮੈਚ ਖੇਡਦੇ ਪਏ ਹੋ, ਉਹਨਾਂ 'ਚ ਕੋਈ ਐਟੀਟਿਊਡ ਹੈ? ਐਟੀਟਿਊਡ ਬਈ ਦੇਖੋ ਜੀ, ਕਈ ਪਲੇਅਰ ਹੁੰਦੇ ਆ ਇਹਨਾਂ 'ਚ ਵੀ, ਜਿੱਦਾਂ ਭਾਈ ਬਿਲਾਲ ਮੋਹਸਨ ਢਿੱਲੋਂ, ਮੈਨੂੰ ਲੱਗਦਾ ਉਹਨਾਂ 'ਚ ਥੋੜ੍ਹਾ ਜਿਹਾ ਹੈ, ਲੇਕਿਨ ਉਹਨਾਂ ਨੂੰ ਅਗਰ ਵੈਸੇ ਦੇਖਿਆ ਜਾਵੇ ਤਾਂ ਵੈਸੇ ਵੀ ਥੋੜ੍ਹੇ ਅਣਖੀ ਪਲੇਅਰ ਆ ਜੀ। ਉਹ ਕਹਿੰਦੇ ਨਾ ਬਹੁਤ ਗੁੱਸੇ ਵਾਲੇ ਪਲੇਅਰ ਨੇ। ਨਹੀਂ, ਉਸ ਤੋਂ ਹਟ ਕੇ ਹੈ ਕੋਈ ਨਹੀਂ, ਜਿੱਦਾਂ ਕਿ ਮੈਂ ਯਾਰ ਹੁਣ ਬਹੁਤ ਵੱਡਾ ਪਲੇਅਰ ਬਣ ਗਿਆ, ਮੈਂ ਕਿਸੇ ਨੂੰ ਇੰਟਰਵਿਊ ਨਹੀਂ ਦੇਣਾ, ਪੋਡਕਾਸਟ ਨਹੀਂ ਦੇਣੀ, ਮੈਂ ਹੁਣ ਕਿਸੇ ਨੂੰ ਮੂੰਹ ਨਹੀਂ ਲਾਉਣਾ, ਹੈ ਕੋਈ ਐਸਾ ਬੰਦਾ? ਨਹੀਂ ਜੀ, ਐਸਾ ਕੋਈ ਮੇਰੇ ਖਿਆਲ ਨਾਲ, ਮੇਰੇ ਨਜ਼ਰ 'ਚ ਕੋਈ ਐਸਾ ਪਲੇਅਰ ਨਹੀਂ ਹੈ। ਸਾਰੇ ਕਿਉਂਕਿ ਇਹਤਰਾਮ ਕਰਦੇ ਆ, ਇੱਜ਼ਤ ਇਹਤਰਾਮ ਸਾਰਿਆਂ ਦੇ ਇੱਕ ਦੂਸਰਿਆਂ ਦੀ ਕਰਦੇ ਆ, ਲੇਕਿਨ ਇਹ ਮੈਂ ਨਹੀਂ ਅੱਜ ਤੱਕ ਵੀ ਜੱਜ ਕੀਤਾ ਕਿ ਮਤਲਬ ਕਿ ਕੋਈ ਇੱਦਾਂ ਕਵੇ ਵੀ ਯਾਰ ਮੈਂ ਬੜਾ ਅਣਖੀ ਹਾਂ, ਇਹ ਵੋ। ਬਾਕੀ ਉਹ ਵੈਸੇ ਇੱਕ ਸਟਾਈਲ ਹੁੰਦਾ ਬੰਦੇ ਦਾ ਜਦੋਂ ਖੇਡਦੇ ਆ, ਜਿੱਦਾਂ ਬਿਲਾਲ ਮੋਹਸਨ ਢਿੱਲੋਂ ਭਾਅ ਜੀ, ਉਹਨਾਂ 'ਚ ਥੋੜ੍ਹੀ ਜਿਹੀ ਅਣਖੀ ਨਾਲ ਕੋਡੀ ਪਾਉਂਦੇ ਆ, ਦਲੇਰੀ ਨਾਲ। ਅਤੇ ਸੋ ਉਹਨਾਂ 'ਚ ਵੀ ਕੋਈ ਇਹ ਨਹੀਂ ਆ ਵੀ ਉਹ ਇੰਟਰਵਿਊ ਨਹੀਂ ਦਿੰਦੇ,
ਬਾਕੀ ਠੀਕ ਆ, ਸਾਰਿਆਂ ਨੂੰ ਦਿੰਦੇ ਇੰਟਰਵਿਊ, ਲੇਕਿਨ ਖੇਲ ਦੇ ਵਿੱਚ ਥੋੜ੍ਹਾ ਜਿਹਾ ਆਪਣਾ ਨਾ ਪੂਰਾ ਫੋਕਸ ਕਰਕੇ ਪੂਰਾ ਨਿਖਣਾ ਖੇਡਦੇ ਆ। ਤੇ ਖੇਲ ਤੋਂ ਬਾਅਦ 'ਚ ਹਾਂ ਨਾਰਮਲ ਆ ਮੇਰੇ ਖਿਆਲ ਨਾਲ, ਬਾਕੀ ਸਾਰਾ ਨਾਰਮਲ ਆ। ਮਤਲਬ ਗੇਮ ਤੋਂ ਬਾਅਦ ਸਾਰੇ ਪਲੇਅਰ ਠੀਕ ਆ ਉਹਨਾਂ ਭਰਾ ਹੀ ਆ, 'ਚ? ਬਿਲਕੁਲ ਇੱਕ ਫੈਮਿਲੀ ਆ, ਕੋਈ ਕਿਸੇ ਨਾਲ ਕੋਈ ਝਗੜਾ ਨਹੀਂ, ਕੋਈ ਕਿਸੇ ਨਾਲ ਕੋਈ ਹੋ ਵੀ ਜਾਵੇ, ਕੋਈ ਲੱਗ ਵੀ ਜਾਂਦੀ ਆ ਕਿਸੇ ਨੂੰ, ਮੂੰਹ ਤੇ ਹੱਥ ਲਵਾ ਜਾਂਦਾ, ਹਾਂਜੀ। ਲੇਕਿਨ ਉਹ ਗੇਮ ਤੱਕ ਹੀ ਆ, ਬਾਕੀ ਬਾਹਰ ਸਾਰੇ ਪਲੇਅਰ ਇੱਕ ਹੀ ਆ।